With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅੱਜ ਦੇ ਟੀਵੀ 84 ਨਿਊਜ਼ ਸ਼ੋਅ ਦੇ ਵਿੱਚ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਪੈਰਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਦੇ ਨਾਲ। ਖਾਲਿਸਤਾਨ ਐਲਾਨਨਾਮੇ ਦੀ ਤੀਵੀਂ ਵਰ੍ਹੇਗੰਢ ਤੇ ਲਵਾਂਗੇ ਇਹਨਾਂ ਦੇ ਵਿਚਾਰ। ਉਸ ਵੇਲੇ ਅਤੇ ਹੁਣ ਤੱਕ ਮੀਡੀਆ ਦਾ ਕੀ ਪਰਸਪੈਕਟਿਵ ਰਿਹਾ ਅਤੇ ਸਿੱਖਾਂ ਨੂੰ ਆਪਣੇ ਮੀਡੀਆ, ਇਲੈਕਟ੍ਰਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦੀ ਕਿਉਂ ਜ਼ਰੂਰਤ ਹੈ, ਇਸ ਤੇ ਲਵਾਂਗੇ ਉਹਨਾਂ ਕੋਲੋਂ ਜਾਣਕਾਰੀ। ਹੋਰ ਰੀਸੈਂਟ ਮੁੱਦਿਆਂ ਦੇ ਉੱਪਰ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਪੈਰੋਲ ਸੰਬੰਧੀ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ। ਹੁਣ ਸਾਡੇ ਨਾਲ ਜਗਰਾਉਂ ਤੋਂ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਜਸਪਾਲ ਸਿੰਘ ਹੇਰਾ। ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਖਾਲਿਸਤਾਨ ਦੇ ਐਲਾਨਨਾਮੇ ਤੋਂ ਸ਼ੁਰੂ ਕਰਦੇ ਹਾਂ। ਤੁਸੀਂ ਇਸ ਐਲਾਨਨਾਮੇ ਦੀ 30ਵੀਂ ਵਰ੍ਹੇਗੰਢ ਤੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਅੱਜ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ 1986 ਚ ਜੀ ਉਸ ਸਮੇਂ ਦੀ ਜਿਹੜੀ ਪੰਥਕ ਕਮੇਟੀ ਆ ਉਹਨੇ ਦਰਬਾਰ ਸਾਹਿਬ ਕੰਪਲੈਕਸ ਚ ਬੈਠ ਕੇ ਕੌਮ ਦੇ ਨਾਮ ਜਾਰੀ ਕੀਤਾ। ਬਿਲਕੁਲ। ਕਿਉਂਕਿ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਤਾਂ ਖਾਲਿਸਤਾਨ ਦਾ ਜਿਹੜਾ ਐਲਾਨਨਾਮਾ ਉਹ ਜਿਹੜਾ ਕੌਮ ਦਾ ਕੌਮੀ ਨਿਸ਼ਾਨਾ, ਕੌਮੀ ਇੱਕ ਲਿਖਿਆ ਹੋਇਆ ਨਿਸ਼ਾਨਾ ਜਿਹੜਾ ਉਹਦੀ ਪ੍ਰਾਪਤੀ ਦੇ ਲਈ ਅੱਗੇ ਵਧਣ ਦਾ ਰਾਹ ਜਿਹੜਾ ਉਹ ਦੱਸਿਆ ਗਿਆ। ਜੀ 1469 ਈਸਵੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਧਰਤੀ ਤੇ ਨਿਆਰੇ ਨਿਰਾਲੇ ਨਿਰਲੇ ਪੰਥ ਦੀ ਨੀਂਹ ਰੱਖੀ। ਜੀ 10 ਗੁਰੂ ਸਾਹਿਬਾਨ ਨੇ ਉਸ ਅਹੁਦੇ ਨੂੰ ਆਪਣੇ ਵਿਚਾਰਾਂ ਦੇ ਨਾਲ, ਸਿਧਾਂਤਾਂ ਦੇ ਨਾਲ ਪਰਪੱਕਤਾ ਦਿੱਤੀ ਤੇ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਮੁੱਚੇ ਖਾਲਸੇ ਨੂੰ ਵਿਸ਼ਵ ਦੀ ਸਰਦਾਰੀ ਲਈ ਤਿਆਰ ਕੀਤਾ। ਹਾਂਜੀ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਰਫ 10 ਸਾਲ 1699 ਤੋਂ 1709 ਦੇ ਵਕਤ ਦੇ ਵਿੱਚ ਖਾਲਸਾ ਪੰਥ ਦਾ ਪਲੇਠਾ ਰਾਜ ਸੀ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਝੂਲੇ,
ਸਿੱਕੇ ਜਾਰੀ ਹੋਏ, ਖਾਲਸਾ ਪੰਥ ਦਾ ਪਲੇਠਾ ਰਾਜ ਆ ਜਿਹੜਾ ਉਹ ਇਸ ਧਰਤੀ ਤੇ ਸਥਾਪਿਤ ਹੋਇਆ। ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤ ਤੱਕ ਕਿਸੇ ਨਾ ਕਿਸੇ ਰੂਪ ਵਿੱਚ, ਚਾਹੇ ਉਹ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਲਹਿਰਾਉਂਦੇ ਰਹੇ ਸਿੱਖ, ਚਾਹੇ ਮੇਰਾ ਖੈਬਰ ਤੱਕ ਝੰਡਾ ਲਹਿਰਾਉਂਦੇ ਰਹੇ, ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਖਾਲਸਾ ਰਾਜ ਦਾ ਝੰਡਾ ਸੀ ਜਿਹੜਾ ਇਸ ਧਰਤੀ ਤੇ ਲਹਿਰਾਉਂਦਾ ਰਿਹਾ। ਜੇ ਅਸੀਂ ਉਸ ਤੋਂ ਬਾਅਦ ਅਗਲੀ ਗੱਲ ਵੀ ਕਰੀਏ ਕਿ ਜੇ ਦੇਸ਼ ਦੀ ਆਜ਼ਾਦੀ ਲਈ ਜਿਹੜੀਆਂ ਸ਼ੁਰੂ ਹੋਈਆਂ ਲਹਿਰਾਂ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਬੱਬਰ ਅਕਾਲੀ ਲਹਿਰ, ਉਹ ਬੱਬਰ ਅਕਾਲੀ ਲਹਿਰ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ, ਜਦੋਂ ਅਸੀਂ ਸਮੁੱਚਾ ਉਸ ਬੱਬਰ ਅਕਾਲੀ ਲਹਿਰ ਦਾ ਜਿਹੜਾ ਇਤਿਹਾਸ ਆ ਉਹਨੂੰ ਪੜ੍ਹਦੇ ਆ, ਕਿ ਉਹਨਾਂ ਦੇ ਮਨਾਂ ਦੇ ਵਿੱਚ ਆਪਣੇ ਖਾਲਸਾ ਰਾਜ ਦੀ ਤਰਫ ਆ ਜਿਹੜੀ ਉਹ ਬਿਲਕੁਲ ਸਾਫ਼ ਝਲਕਦੀ ਦਿਖਾਈ ਦਿੰਦੀ ਸੀ। ਉਸ ਤੋਂ ਬਾਅਦ ਗਦਰੀ ਬਾਬਿਆਂ ਦੀ ਜਿਹੜੀ ਲਹਿਰ ਚੱਲੀ, ਗਦਰ ਲਹਿਰ, ਉਹਦੇ ਚ ਵੀ ਆਪਣੇ ਰਾਜ ਦੀ ਜਿਹੜੀ ਤਰਫ ਆ ਉਹ ਬਾਖੂਬੀ ਦਿਖਾਈ ਦਿੰਦੀ ਸੀ। ਤੇ ਉਸ ਤੋਂ ਬਾਅਦ ਅਕਾਲੀ ਲਹਿਰ ਚੱਲੀ, ਚਾਹੇ ਉਹ ਜੈਤੋ ਦਾ ਮੋਰਚਾ ਲੱਗਿਆ, ਚਾਹੇ ਪੰਜਾ ਸਾਹਿਬ ਦਾ, ਚਾਹੇ ਨਨਕਾਣਾ ਦਾ, ਚਾਹੇ ਮਤਲਬ ਅਸੀਂ ਅੰਗਰੇਜ਼ਾਂ ਦੇ ਵਿਰੁੱਧ ਜਿੰਨੀਆਂ ਵੀ ਮਤਲਬ ਸਿੱਖਾਂ ਨੇ ਜਿਸ ਤਰ੍ਹਾਂ ਦੀਆਂ ਲਹਿਰਾਂ ਦੇ ਵਿੱਚ ਭਾਗ ਲਿਆ, ਉਹਦੇ ਵਿੱਚ ਵੀ ਸਿੱਖ ਰਾਜ ਦੀ ਜਿਹੜੀ ਭਾਵਨਾ ਸੀ ਉਹ ਕਿਤੇ ਨਾ ਕਿਤੇ ਧੜਕਦੀ ਸੀ। ਸੋ ਇਹ ਜਿਹੜੀ ਗੱਲ ਆਪਾਂ ਅੱਜ ਖਾਲਿਸਤਾਨ ਦੇ ਐਲਾਨਨਾਮੇ ਦੀ ਕਰ ਰਹੇ ਹਾਂ, ਸੋ ਇਹ ਕੋਈ ਮਤਲਬ ਅਚਾਨਕ ਵਾਪਰਿਆ ਵਰਤਾਰਾ ਨਹੀਂ ਸੀ। ਬੜਾ ਲੰਬੇ ਸਮੇਂ ਤੋਂ ਜਿਸ ਗੱਲ ਦੀ ਨੀਂਹ ਰੱਖੀ ਹੋਈ ਸੀ, ਪਕੜੀ ਹੋਈ ਸੀ, ਉਹਨੂੰ ਅੱਗੇ ਲੈ ਕੇ ਜਾਣ ਦੇ ਲਈ ਇਹ ਖਾਲਿਸਤਾਨ ਦਾ ਐਲਾਨਨਾਮਾ, ਖਾਸ ਕਰਕੇ ਸਾਕਾ ਦਰਬਾਰ ਸਾਹਿਬ ਜਦੋਂ ਵਾਪਰਿਆ, ਉਸ ਤੋਂ ਪਹਿਲਾਂ ਮਰਦੇ ਮਜਾਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਸਰ ਇਹ ਐਲਾਨ ਕਰਦੇ ਸੀ ਕਿ ਅਸੀਂ ਖਾਲਿਸਤਾਨ ਚਾਹੁੰਦੇ ਨਹੀਂ, ਤਾਂ ਜੋ ਸਾਨੂੰ ਦਿੱਤਾ ਗਿਆ ਤੇ ਅਸੀਂ ਲੈਣ ਤੋਂ ਇਨਕਾਰ ਵੀ ਨਹੀਂ ਕਰਾਂਗੇ। ਜਦੋਂ ਹਾਲਾਤ ਹੋਰ ਗੰਭੀਰ ਹੁੰਦੇ ਗਏ, ਸੰਤਾਂ ਨੇ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਸੀ ਕਿ ਜਿਸ ਦਿਨ ਭਾਰਤੀ ਫੌਜ ਨੇ, ਭਾਰਤੀ ਹੁਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਇਹ ਜਿਹੜਾ 1986 ਦੇ ਵਿੱਚ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਹੋਇਆ, ਮੈਂ ਸਮਝਦਾ ਕਿ ਜਿਹੜੇ ਸੰਤਾਂ ਦੇ ਬੋਲ ਸੀ, ਉਹਨਾਂ ਬੋਲਾਂ ਦੇ ਆਧਾਰਿਤ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਉਹ ਜਾਰੀ ਹੋਇਆ। ਅੱਜ ਵੀ ਚਾਹੇ ਹਾਲਾਤ ਕੁਛ ਨੇ, ਸਮੁੱਚੇ ਵਿਸ਼ਵ ਦੇ ਹਾਲਾਤ ਕੁਛ ਨੇ, ਦੇਸ਼ ਦੇ ਹਾਲਾਤ ਕੁਛ ਨੇ, ਪਰੰਤੂ ਜੇ ਅਸੀਂ ਅੱਜ ਸਿੱਖਾਂ ਦੇ ਵਿੱਚ ਇਸ ਗੱਲ ਦੇ ਲਈ ਕਿ ਉਹ ਕਿੱਥੇ ਖੜੇ ਨੇ, ਅੰਦਰੂਨੀ ਭਾਵਨਾਵਾਂ ਨੇ ਜਿਹੜੀਆਂ ਉਹ ਗੱਲ ਵੱਖਰੀ ਆ ਕਿ ਸਮੇਂ ਦੇ ਜਿਹੜੇ ਹਾਲਾਤ ਬਦਲੇ ਨੇ ਉਹਦੇ ਨਾਲ ਜਿਹੜੀ ਕੌਮ ਦੇ ਮਨ ਦੇ ਵਿੱਚ ਇੱਕ ਡਰ ਆ, ਖੌਫ ਆ। ਦੂਸਰਾ, ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਸਪਸ਼ਟ ਲਾਈਨ ਆ ਜਿਹੜੀ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਕਿਸੇ ਵੀ ਧਿਰ ਵੱਲੋਂ ਸਾਹਮਣੇ ਨਹੀਂ ਖਿੱਚੀ ਗਈ ਕਿ ਖਾਲਿਸਤਾਨ ਦੀ ਪ੍ਰਾਪਤੀ ਅਸੀਂ ਕਿਸ ਰੂਪ ਚ ਕਰ ਸਕਾਂਗੇ ਤੇ ਖਾਲਿਸਤਾਨ ਆ ਜਿਹੜਾ ਉਹਦੀ ਹੋਂਦ ਤੋਂ ਬਾਅਦ ਅਸੀਂ ਕੀ ਕਰਾਂਗੇ। ਸੋ ਉਸ ਦੇ ਬਾਵਜੂਦ ਹਰ ਸਿੱਖ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਤਰੰਗ ਆ ਜਿਹੜੀ ਉਹ ਇਸ ਗੱਲ ਦੀ ਚਿਹੜ ਆ ਜਿਹੜੀ ਉਹ ਅੱਜ ਵੀ ਦੇਖੀ ਜਾ ਸਕਦੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਹੜੇ ਇਹਨਾਂ ਸਾਲਾਂ ਦੇ ਵਿੱਚ ਅਸੀਂ ਸਿਆਸਤ ਦੀ ਗੱਲ ਕਰਦੇ, ਖਾਲਿਸਤਾਨ ਐਲਾਨਨਾਮੇ ਦੀ ਗੱਲ ਕਰਦੇ ਪਏ, ਜਿਸ ਤਰ੍ਹਾਂ ਸਭ ਕੁਝ 84 ਤੋਂ ਸ਼ੁਰੂ ਹੋਇਆ ਸੀ, ਜਿਸ ਤਰ੍ਹਾਂ ਇਹਨਾਂ ਸਾਲਾਂ ਦੇ ਵਿੱਚ ਅਸੀਂ ਮੀਡੀਆ ਦਾ ਰੋਲ ਵੀ ਜਾਣਨਾ ਚਾਹਾਂਗੇ। ਤੁਸੀਂ ਇੱਕ ਜਰਨਲਿਸਟ ਹੋ, ਤੁਸੀਂ ਆਪਣੇ ਪਰਸਪੈਕਟਿਵ ਤੋਂ ਓਵਰਆਲ ਇਹਨਾਂ 30-32 ਸਾਲਾਂ ਦੇ ਵਿੱਚ ਮੀਡੀਆ ਦਾ ਕੀ ਰੋਲ ਕੀ ਵੇਖਦੇ ਹੋ? ਦੇਖੋ, ਜਿੱਥੋਂ ਤੱਕ ਗੱਲ ਭਾਰਤੀ ਮੀਡੀਆ ਦੀ ਆ, ਅਸੀਂ ਵਾਰ-ਵਾਰ ਇਸ ਗੱਲ ਨੂੰ ਦੁਹਰਾਉਂਦੇ ਆ ਰਹੇ ਹਾਂ ਕਿ ਭਾਰਤੀ ਮੀਡੀਆ ਜਿਹੜਾ ਉਹਨੂੰ ਜੇ ਅਸੀਂ ਹਿੰਦੂਵਾਦੀ ਮੀਡੀਆ ਕਹਿ ਦਈਏ ਤੇ ਉਹਦੇ ਵਿੱਚ ਕੋਈ ਅਤਕਥਨੀ ਨਹੀਂ। 1-2% ਨੂੰ ਛੱਡ ਕੇ ਜਿੰਨਾ ਵੀ ਭਾਰਤ ਦੇ ਵਿੱਚ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ, ਜਿੰਨੇ ਉਹਨਾਂ ਦੇ, ਜੇ ਅਸੀਂ ਉਹਨਾਂ ਦੇ ਮਾਲਕਾਂ ਦੇ ਪਿਛੋਕੜ ਵੱਲ ਚਲੇ ਜਾਈਏ, ਉਹਨਾਂ ਦੀਆਂ ਨੀਤੀਆਂ ਵੱਲ ਚਲੇ ਜਾਈਏ, ਤੇ ਉਹ ਪੂਰਨ ਰੂਪ ਦੇ ਵਿੱਚ ਹਿੰਦੂਵਾਦੀ ਮੀਡੀਆ। ਸੋ ਹਿੰਦੂਵਾਦੀ ਮੀਡੀਆ ਨੇ ਹਮੇਸ਼ਾ, ਖਾਲਿਸਤਾਨ ਦੀ ਅਸੀਂ ਗੱਲ ਕਰ ਲਈਏ, ਸਿੱਖ ਰਾਜ ਦੀ ਅਸੀਂ ਗੱਲ ਕਰ ਲਈਏ, ਸਿੱਖੀ ਸਿਧਾਂਤਾਂ ਦੀ ਗੱਲ ਕਰ ਲਈਏ, ਉਹਨਾਂ ਨੇ ਇੱਕ ਇਸ ਦੇਸ਼ ਦੇ ਵਿੱਚ ਹੋਰ ਵਜੋਂ ਇਹਨੂੰ ਖੜਾ ਕੀਤਾ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਕਿ ਖਾਲਿਸਤਾਨ ਜਿੰਦਾਬਾਦ ਕਹਿਣਾ ਜਾਂ ਖਾਲਿਸਤਾਨ ਦਾ ਨਾਮ ਲੈਣਾ, ਖਾਲਿਸਤਾਨ ਲਈ ਢੰਗ ਨਾਲ ਖਾਲਿਸਤਾਨ ਦੀ ਮੰਗ ਕਰਨੀ ਕੋਈ ਗੁਨਾਹ ਨਹੀਂ ਹੈ, ਕੋਈ ਦੋਸ਼ ਨਹੀਂ ਹੈ। ਪਰੰਤੂ ਉਸ ਦੇ ਬਾਵਜੂਦ ਵੀ ਕਿਤੇ ਜੇ ਖਾਲਿਸਤਾਨ ਜਿੰਦਾਬਾਦ ਦਾ ਨਾਅਰਾ ਲੱਗ ਜਾਂਦਾ ਤਾਂ ਸਮੁੱਚਾ ਹਿੰਦੂ ਮੀਡੀਆ ਜਿਹੜਾ ਉਹਨੂੰ ਢਿੱਡ ਪੀੜ ਸ਼ੁਰੂ ਹੋ ਜਾਂਦੀ ਹੈ ਤੇ ਹੋਲਾ ਜਿਹੜਾ ਉਹ ਵਜਾਉਣਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਇਹ ਸਾਰਾ ਕੁਝ ਆ ਜਿਹੜਾ, ਕਿਉਂਕਿ ਹਿੰਦੂਵਾਦੀ ਮੀਡੀਆ ਕਾਰਨ ਜੋ ਕੁਝ ਜਿਹੜੀ ਸਾਡੀ ਅਸੀਂ ਪ੍ਰਾਪਤੀ ਵੱਲ ਤੁਰਨਾ ਸੀ ਜਾਂ ਜਿੰਨੀ ਕੁ ਅਸੀਂ ਪ੍ਰਾਪਤੀ ਵੱਲ ਤੁਰੇ ਆ, ਉਸ ਨੂੰ ਅਸੀਂ ਹਾਂ ਪੱਖੀ ਰੂਪ ਦੇ ਵਿੱਚ ਪੇਸ਼ ਨਹੀਂ ਕਰ ਸਕੇ। ਉਸ ਲਈ ਕਿਉਂਕਿ ਸਿੱਖ ਮੀਡੀਆ ਜਿਹੜਾ ਉਹਦੀ ਇੱਕ ਤਰ੍ਹਾਂ ਅਣਹੋਂਦ ਵਰਗੀ ਗੱਲ ਹੀ ਆ ਕਿ ਸ਼ਕਤੀਸ਼ਾਲੀ ਸਿੱਖ ਮੀਡੀਆ ਜਿਹੜਾ ਉਹ ਹਾਲੇ ਤੱਕ ਅਸੀਂ ਸਥਾਪਿਤ ਨਹੀਂ ਕਰ ਸਕੇ, ਜਿਸ ਕਾਰਨ ਹਿੰਦੂ ਮੀਡੀਆ ਤੇ ਸਮੁੱਚਾ ਸਾਡੇ, ਅਸੀਂ ਵੀ ਹਿੰਦੂ ਮੀਡੀਆ ਤੇ ਨਿਰਭਰ ਆ।
ਸੋ ਜੋ ਕੁਝ ਹਿੰਦੂ ਮੀਡੀਆ ਸਾਨੂੰ ਪਰੋਸਦਾ, ਤੁਸੀਂ 1984 ਜਦੋਂ ਸਾਕਾ ਦਰਬਾਰ ਸਾਹਿਬ ਦਾ ਹਫ਼ਤਾ ਹੁੰਦਾ ਜਾਂ ਨਵੰਬਰ 1984 ਜਦੋਂ ਸਿੱਖ ਕਤਲੇਆਮ ਦਾ ਹਫ਼ਤਾ ਹੁੰਦਾ, ਉਸ ਵੇਲੇ ਜੋ ਕੁਝ ਹਿੰਦੂ ਮੀਡੀਆ ਮਤਲਬ ਗਲਤ ਬਿਆਨੀ ਕਰਦਾ, ਗਲਤ ਢੰਗ ਨਾਲ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦਾ, ਕਿਸ ਤਰ੍ਹਾਂ ਸਾਰਾ ਦੋਸ਼ ਹੈ ਜਿਹੜਾ ਸਿੱਖਾਂ ਦੇ ਵੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਅਸੀਂ ਉਹਨਾਂ ਦਾ ਉਸ ਰੂਪ ਦੇ ਵਿੱਚ ਜਵਾਬ ਦੇਣ ਦੇ ਇਸ ਕਰਕੇ ਸਮਰੱਥ ਨਹੀਂ ਕਿਉਂਕਿ ਸਾਡੇ ਕੋਲ ਹਾਲੇ ਤੱਕ ਆਪਣਾ ਸਿੱਖ ਕੌਮ ਦਾ ਸ਼ਕਤੀਸ਼ਾਲੀ ਮੀਡੀਆ ਜਿਹੜਾ ਉਹ ਸਥਾਪਿਤ ਨਹੀਂ ਹੋ ਸਕਿਆ। ਬਿਲਕੁਲ, ਜਿਸ ਤਰ੍ਹਾਂ ਵਿੱਚ ਤੁਸੀਂ ਗੱਲ ਕੀਤੀ ਕਿ ਸਾਡੇ ਕੋਲ ਸਿੱਖ ਕੌਮ ਦਾ ਸ਼ਕਤੀਸ਼ਾਲੀ ਜਿਹੜਾ ਮੀਡੀਆ ਸਥਾਪਿਤ ਨਹੀਂ ਹੋ ਸਕਿਆ, ਜਿਸ ਤਰ੍ਹਾਂ ਬਹੁਤ ਘੱਟ ਭਾਰਤ ਤੋਂ ਬਾਅਦ ਦੀ ਗੱਲ ਕਰਦੀ ਪਈ, ਬਹੁਤ ਘੱਟ 1-2 ਸਿੱਖ ਚੈਨਲ ਨੇ ਜਾਂ ਫਿਰ 2-3 ਰੇਡੀਓ ਸਟੇਸ਼ਨਸ ਨੇ ਜਿਹੜੇ ਸਿੱਖਾਂ ਪ੍ਰਤੀ ਗੱਲਬਾਤ ਕਰਦੇ ਨੇ ਖੁੱਲ੍ਹ ਕੇ। ਭਾਰਤ ਦੇ ਵਿੱਚ 1-2 ਨਿਊਜ਼ਪੇਪਰ ਨੇ ਜਿਹੜਾ ਪ੍ਰਿੰਟ ਮੀਡੀਆ ਹੈ ਜਿਹੜਾ ਸਿੱਖਾਂ ਦੇ ਪ੍ਰਤੀ ਗੱਲਬਾਤ ਕਰਦਾ ਹੈ, ਬਾਕੀ ਤੁਹਾਨੂੰ ਪਤਾ ਕਿ ਹਰ ਚੀਜ਼ ਦਾ ਦਬਾਅ ਪਾਇਆ ਜਾਂਦਾ ਹੈ। ਪਰ ਜਿਸ ਤਰ੍ਹਾਂ ਅਸੀਂ ਚਾਹਾਂਗੇ ਜਿਹੜੇ ਸਾਡੇ ਦਰਸ਼ਕ ਨੇ ਤੁਸੀਂ ਉਹਨਾਂ ਨੂੰ ਦੱਸੋ, ਕਿਉਂਕਿ ਕਾਫੀ ਲੋਕਾਂ ਨੂੰ ਮੀਡੀਆ ਦੀ ਸਟਰੈਂਥ, ਮੀਡੀਆ ਦੀ ਇੰਪੋਰਟੈਂਸ ਬਾਰੇ ਨਹੀਂ ਜਾਣਕਾਰੀ ਹੈ, ਤੁਸੀਂ ਇਹਨਾਂ ਨੂੰ ਜਾਣਕਾਰੀ ਕਿਵੇਂ ਦਿਓਗੇ? ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ 21ਵੀਂ ਸਦੀ ਦਾ 1.5 ਦਹਾਕਾ ਵੀ ਲੰਘ ਗਿਆ ਤੇ ਅਸੀਂ ਸਾਰੇ ਮਤਲਬ ਜਿਹੜੇ ਛੋਟੀ ਮੋਟੀ ਬੁੱਧੀ ਰੱਖਦੇ ਆ, ਸਾਨੂੰ ਸਾਰਿਆਂ ਨੂੰ ਪਤਾ ਕਿ 21ਵੀਂ ਸਦੀ ਹੈ ਜਿਹਨੂੰ ਸੂਚਨਾ ਤੇ ਕ੍ਰਾਂਤੀ ਦੀ ਸੂਚਨਾ ਤੇ ਇਨਫੋਰਮੇਸ਼ਨ ਦੀ ਇੱਕ ਮਤਲਬ ਕ੍ਰਾਂਤੀ ਦੀ ਸਦੀ ਕਿਹਾ ਜਾਂਦਾ। ਸੋ ਅੱਜ ਜੇ ਅਸੀਂ ਕੋਈ ਲੜਾਈ ਲੜਨੀ ਆ ਉਹ ਹਥਿਆਰਾਂ ਨਾਲ ਨਹੀਂ ਲੜੋ ਨਹੀਂ, ਉਹ ਅਸੀਂ ਵਿਚਾਰਾਂ ਨਾਲ ਲੜਨੀ ਆ। ਅਸੀਂ ਸਮੁੱਚੀ ਦੁਨੀਆ ਦੇ ਵਿੱਚ ਇੱਕ ਮਾਹੌਲ ਸਿਰਜਣਾ ਆਪਣੇ ਹੱਥ ਦੇ ਵਿੱਚ, ਉਹ ਸਿਰਫ ਅਸੀਂ ਵਿਚਾਰਾਂ ਨਾਲ ਹੀ ਸਿਰਜ ਸਕਦੇ ਹਾਂ। ਵਿਚਾਰਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਮੀਡੀਆ ਜਿਹੜਾ ਉਹ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਬੇਸ਼ੱਕ ਅੱਜ ਸੋਸ਼ਲ ਮੀਡੀਆ ਵੀ ਆ ਗਿਆ, ਪਰੰਤੂ ਉਹਦੇ ਬਾਵਜੂਦ ਉਹ ਸੰਗਠਨਾਤਮਕ ਮੀਡੀਆ ਜਿਹੜਾ ਇੱਕ ਡੂੰਘੀ ਸੋਚ ਦੇ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਮਤਲਬ ਵੱਧਲੇ ਰੂਪ ਦੇ ਵਿੱਚ ਕੰਮ ਕਰੇ, ਉਸ ਮੀਡੀਆ ਦੀ ਸਾਨੂੰ ਬੇਹੱਦ ਜ਼ਰੂਰਤ। ਸਾਡੇ ਸਾਹਮਣੇ ਉਦਾਹਰਨ ਆ ਕਿ ਯਹੂਦੀ ਕੌਮ ਆ ਜਿਹੜੀ ਉਹ ਸਾਡੇ ਤੋਂ ਵੀ ਛੋਟੀ ਕੌਮ ਆ, ਉਸ ਕੌਮ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ ਤੇ ਅੱਜ ਉਸ ਕੌਮ ਨੇ ਇਸ ਗੱਲ ਨੂੰ ਮਹਿਸੂਸ ਕਰਦਿਆਂ ਹੋਇਆ ਕਿ ਇੱਕ ਤਾਂ ਕੌਮ ਦੇ ਵਿੱਚ ਬੌਧਿਕਤਾ ਸਭ ਤੋਂ ਜ਼ਰੂਰੀ ਆ, ਦੂਜਾ ਕੌਮ ਦਾ ਮੀਡੀਆ ਤੇ ਕਬਜ਼ਾ ਹੋਣਾ ਬਹੁਤ ਜ਼ਰੂਰੀ ਹੈ। ਸੋ ਯਹੂਦੀ ਕੌਮ ਨੇ ਇਹ 2 ਗੱਲਾਂ ਸੀ ਜਿਹੜੀਆਂ ਇਹਨਾਂ ਨੂੰ ਪੱਲੇ ਬੰਨ੍ਹ ਲਿਆ ਤੇ ਅੱਜ ਅਸੀਂ ਦੇਖਦੇ ਹਾਂ ਕਿ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਥਾਣੇਦਾਰ ਕਹਾਉਂਦਾ ਆਪਣੇ ਆਪ ਨੂੰ ਅਮਰੀਕਾ ਦਾ ਰਾਸ਼ਟਰਪਤੀ, ਉਹਨੇ ਵੀ ਉਹਨਾਂ ਨੇ ਨਕੇਲ ਪਾਈ ਹੋਈ ਹੈ ਕਿ ਉਹ ਉਹਨਾਂ ਤੋਂ ਬਿਨਾਂ ਮਤਲਬ ਯਹੂਦੀ ਦੀ ਸੋਚ ਤੋਂ ਬਿਨਾਂ ਉਹ ਇੱਕ ਵੀ ਸ਼ਬਦ ਆ ਜਿਹੜਾ ਆਪਦੇ ਮੂੰਹ ਤੋਂ ਨਹੀਂ ਕਰ ਸਕਦਾ। ਕਾਰਨ ਕੀ ਆ ਕਿ ਯਹੂਦੀ ਕੌਮ ਨੇ ਜਿਹੜਾ ਜਿੰਨਾ ਸ਼ਕਤੀਸ਼ਾਲੀ ਮੀਡੀਆ ਸੀ ਅੱਜ ਉਹਦੀ ਮੁੱਠੀ 'ਚ, ਉਹਦੀ ਗ੍ਰਿਫਤ 'ਚ ਆ। ਸੋ ਇਸ ਪਾਸੇ ਮਤਲਬ ਕਿਉਂਕਿ ਸਾਡੀ ਕੌਮ ਆ ਜਿਹੜੀ, ਹਾਲਾਂਕਿ ਸਾਡੇ ਕੋਲ ਇਸ ਦੁਨੀਆ ਦਾ ਸਭ ਤੋਂ ਅਨਮੋਲ ਖਜ਼ਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਆ, ਜਿਹਨੂੰ ਅਸੀਂ ਇਸ ਸਮੁੱਚੇ ਵਿਸ਼ਵ ਦੇ ਵਿੱਚ ਪ੍ਰਚਾਰੀਏ, ਉਹਦਾ ਪ੍ਰਚਾਰ ਕਰੀਏ, ਉਹਦਾ ਪ੍ਰਸਾਰ ਕਰੀਏ। ਕੋਈ ਕਾਰਨ ਨਹੀਂ ਸੀ ਕਿ ਜਿਹੜੀ ਸੋਚ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀ ਸੀ ਕਿ ਵਿਸ਼ਵ ਦੀ ਸਰਦਾਰੀ ਇਸ ਕੌਮ ਨੂੰ ਦੇਣੀ ਆ, ਉਹ ਅਸੀਂ ਪ੍ਰਾਪਤ ਕਰਦੇ। ਸੋ ਇਸ ਪਾਸੇ ਕੌਮ ਨੇ ਹਾਲੇ ਤੱਕ ਧਿਆਨ ਨਹੀਂ ਦਿੱਤਾ। ਇਸ ਕਾਰਨ ਜਿੱਥੇ ਕੌਮ ਨੇ ਵਿਸ਼ਵ ਦੀ ਸਰਦਾਰੀ ਲੈਣੀ ਸੀ, ਉਲਟਾ ਇਹ ਹੋ ਰਿਹਾ ਕਿ ਅੱਜ ਕੌਮ ਦੀ ਹੋਂਦ ਤੇ ਸਵਾਲੀਆ ਚਿੰਨ੍ਹ ਲੱਗ ਰਹੇ ਨੇ ਕਿ ਕੌਮ ਆ ਜਿਹੜੀ ਇਹਦੀ ਹੋਂਦ ਕਿੰਨਾ ਸਮਾਂ ਬਾਕੀ ਆ। ਸੋ ਇਹ ਸਮੁੱਚੀ ਕੌਮ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਅੱਜ ਜੋ ਹਾਲਾਤ ਨੇ, ਜਿਨ੍ਹਾਂ ਹਾਲਾਤਾਂ 'ਚ ਸਮੁੱਚਾ ਵਿਸ਼ਵ ਗੁਜ਼ਰ ਰਿਹਾ, ਉਸ ਹਾਲਾਤਾਂ ਦੇ ਵਿੱਚ ਸਾਡੀ ਵਿਚਾਰਾਂ ਦੀ ਲੜਾਈ ਹੈ ਜਿਹੜੀ ਉਹਨੇ ਕੋਈ ਪ੍ਰਾਪਤੀ ਕਰਨੀ ਹੈ ਤੇ ਵਿਚਾਰਾਂ ਦੀ ਲੜਾਈ ਲਈ ਸਭ ਤੋਂ ਵੱਡਾ ਜਿਹੜਾ ਸ਼ਕਤੀਸ਼ਾਲੀ ਜਿਹੜਾ ਹਥਿਆਰ ਆ ਉਹ ਮੀਡੀਆ। ਸੋ ਇਸ ਲਈ ਸਾਡੇ ਕੋਲ ਆਪਣੀ ਕੌਮ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦਾ ਉਹਦੇ ਤੇ ਉਸ ਤਰ੍ਹਾਂ ਦਾ ਕੋਈ ਗੁੰਝਲ ਪੈਦਾ ਕਰਨ ਵਾਲਾ ਨਹੀਂ। ਸਪਸ਼ਟ ਤੇ ਸੋਚ ਵਿਚਾਰਧਾਰਾ ਜਿਹੜੀ ਕੌਮ ਦੀ, ਉਸ ਨੂੰ ਅੱਗੇ ਲੈ ਕੇ ਜਾਣ ਲਈ ਸਾਡਾ ਸ਼ਕਤੀਸ਼ਾਲੀ ਮੀਡੀਆ ਦਾ ਹੋਣਾ ਬੇਹੱਦ ਜ਼ਰੂਰੀ ਹੈ। ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਤੁਹਾਡੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਪੈਰੋਲ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ 21 ਸਾਲਾਂ ਦੇ ਬਾਅਦ ਉਹਨਾਂ ਨੂੰ ਪੈਰੋਲ ਮਿਲੀ ਹੈ, ਜਿਸ ਤਰ੍ਹਾਂ ਕਾਫੀ ਸਾਰੀ ਉਹਨਾਂ ਦੀ ਪਿਕਚਰਸ ਫੇਸਬੁੱਕ ਤੇ ਦੇਖਣ ਨੂੰ ਮਿਲਦੀਆਂ, ਸੋਸ਼ਲ ਮੀਡੀਆ ਤੇ ਹੋਰ ਦੇਖਣ ਨੂੰ ਮਿਲਦੀਆਂ ਹੈਗੀਆਂ, ਪਰ ਦੇਖ ਕੇ ਲੱਗਦਾ ਕਿ ਹਜੇ ਵੀ ਉਹਨਾਂ ਦੀ ਤਬੀਅਤ ਜਾਂ ਸਿਹਤ ਹਜੇ ਠੀਕ ਨਹੀਂ ਹੈਗੀ। ਪਰ ਅਸੀਂ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ। ਪਰ ਜਿਸ ਤਰ੍ਹਾਂ ਕਿ ਸਿੱਖ ਕੌਮ ਨੂੰ ਉਹਨਾਂ ਦੀ ਜਿਹੜੀ ਪੈਰੋਲ ਹੈ ਥੋੜੇ ਦਿਨਾਂ ਦੀ ਜਾਂ ਮਿਲੀ ਹੈਗੀ ਆ, ਕਿ ਸਾਨੂੰ ਇਸ ਦੇ ਨਾਲ ਸੰਤੁਸ਼ਟ ਹੋਣਾ ਚਾਹੀਦਾ। ਓਵਰਆਲ ਤੁਸੀਂ ਜਿਹੜੀ ਇਹ ਪੈਰੋਲ ਮਿਲੀ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿੱਥੋਂ ਤੱਕ ਤੁਸੀਂ ਜਿਹੜਾ ਸਵਾਲ ਕੀਤਾ ਕਿ ਉਹ 21 ਦਿਨ ਦੀ ਪੈਰੋਲ ਆ ਜਿਹੜੀ, ਕੀ ਅਸੀਂ ਉਹਦੇ ਤੇ ਸੰਤੁਸ਼ਟ ਹੋ ਸਕਦੇ? ਸੋ ਇਹਦਾ ਲਈ ਤਾਂ ਬਿਲਕੁਲ ਸਾਫ਼ ਤੇ ਸਪਸ਼ਟ ਜਵਾਬ ਆ ਕਿ ਨਹੀਂ। ਕੌਮ ਨੇ ਇੱਕ ਬਹੁਤ ਵੱਡਾ ਲੰਬਾ ਸੰਘਰਸ਼ ਹੈ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਲੜਿਆ। ਸੋ 21 ਸਾਲ ਉਹਨਾਂ ਨੇ ਵੀ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਬਿਤਾਏ ਨੇ ਤੇ ਜਿਸ ਤਰ੍ਹਾਂ ਮਤਲਬ ਭਾਰਤੀ ਸੰਵਿਧਾਨ ਤੇ ਭਾਰਤੀ ਕਾਨੂੰਨ ਦੀ ਉਲੰਘਣਾ ਕਰਕੇ ਵੀ ਉਹਨਾਂ ਨੂੰ ਮਤਲਬ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ। ਉਸ ਤੋਂ ਬਾਅਦ ਕੌਮ ਨੇ ਐਡਾ ਲੰਬਾ ਸੰਘਰਸ਼ ਕੀਤਾ ਜਿਹਦੇ ਵਿੱਚ 85 ਲੱਖ ਦਰਸ਼ਕਾਂ ਦਾ ਵੀ ਬਹੁਤ ਵੱਡਾ ਅਹਿਮ ਤੇ ਮਹੱਤਵਪੂਰਨ ਰੋਲ ਆ।
उसके बावजूद जो भी असीं गल देखते हैं कि प्रोफैसर दविंदरपाल सिंह भुल्लर नूं जदों दिल्ली तो अंमृतसर लैके आंदा ते उस वेले ये हालात बिल्कुल साफ ते स्पष्ट दिखाई रही, क्योंकि उस वेले बंदी ਸਿੰਘਾਂ ਦੀ रिहाई का संघर्ष ਸੀ ਜਿਹੜਾ ਉਹ भी सिखां ते सी। सरकार पंजाब सरकार आ जिहड़ी बादल सरकार आ ਉਹਨਾਂ ਨੂੰ 2 ਜਾਂ 4 ਦਿਨਾਂ ਚ ਪਰੋਲ ਕੇ ਰਿਹਾ ਕਰ ਦੂਗੀ, परंतु ਸਰਕਾਰਾਂ ਨੇ ਜਿਹੜੀਆਂ ਉਹਨਾਂ ਦੀ ਆਪਣੀ ਸਿਆਸੀ ਖੇਡ ਹੁੰਦੀ ਆ, ਉਹਨਾਂ ਨੇ ਸਿਆਸੀ ਰੋਟੀਆਂ ਸਿੱਖਣੀਆਂ ਹੁੰਦੀਆਂ ਨੇ, ਉਦੋਂ ਬਿਨਾਂ ਮਤਲਬ ਇੱਕ ਛੋਟੇ ਜਿਹੇ 2 ਬਹਾਨੇ ਕਰਕੇ ਇੱਕ ਬਟਾਲੇ ਦੇ ਕੇਸ ਦਾ ਤੇ ਗਾਜੀਆਂ ਦੇ ਵਾਦ ਦੇ ਕੇਸ ਦਾ ਉਹਨਾਂ ਦੀ ਪੈਰੋਲ ਸੀ ਜਿਹੜੀ ਉਹ ਲਟਕਾ ਦਿੱਤੀ ਗਈ। ਹੁਣ ਕਿਉਂਕਿ ਚੋਣ ਬੜਾ ਸ਼ੁਰੂ ਹੋ ਚੁੱਕਾ ਵਾ, ਚੋਣ ਬੁਖਾਰ ਸਿਰਾਂ ਨੂੰ ਚੜ੍ਹ ਚੁੱਕਾ ਵਾ, ਇਸ ਵੇਲੇ ਜੇ ਅਸੀਂ ਕਹਿ ਦਈਏ ਕਿ ਬਾਦਲ ਸਰਕਾਰ ਨੇ ਇੱਕ ਆਪਣੇ ਸਿਆਸੀ ਲਾਹੇ ਲਈ ਜਿਹੜੀ ਪ੍ਰੋਫੈਸਰ ਭੁੱਲਰ ਨੂੰ ਜਿਹੜੀ ਇਹ ਸਿਰਫ ਤੇ ਸਿਰਫ 21 ਦਿਨ ਦੀ ਪੈਰੋਲ ਦਿੱਤੀ ਆ, ਜੇ ਤੁਸੀਂ ਹੁਣ ਮੀਡੀਆ ਦੇ ਵਿੱਚ ਵੀ ਦੇਖੋ ਜਿਸ ਤਰ੍ਹਾਂ ਦਾ ਇੱਕ ਪ੍ਰਚਾਰ ਕੀਤਾ ਜਾ ਰਿਹਾ, ਉਹਦੇ ਚ ਵੀ ਜਿਸ ਤਰ੍ਹਾਂ ਦਿਖਾਇਆ ਜਾ ਰਿਹਾ ਜਾਂ ਮਤਲਬ ਗੁੰਮਰਾਹ ਕਰਨ ਦੇ ਲਈ ਕਿ ਇਹਦੇ ਚ ਬਾਦਲ ਸਰਕਾਰ ਆਪਣਾ ਸਿਹਰਾ ਲੈਣਾ ਚਾਹੁੰਦੀ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ। ਸੋ ਇਹ ਸਾਰਾ ਕੁਝ ਜਿਹੜੀ ਮਿੱਠੀ ਸਾਜ਼ਿਸ਼ ਦੇ ਅਧੀਨ ਉਹਨਾਂ ਨੂੰ 21 ਦਿਨ ਦੀ ਪੈਰੋਲ ਦਿੱਤੀ। ਹਾਲਾਂਕਿ ਉਹਨਾਂ ਦੀ ਪੱਕੀ ਪੈਰੋਲ ਹੈ, ਜੇ ਬਰਿਆਮ ਸਿੰਘ ਦੀ ਯੂਪੀ ਸਰਕਾਰ ਪੱਕੀ ਪੈਰੋਲ ਕਰ ਸਕਦੀ ਹੈ ਤੇ ਫਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਪੈਰੋਲ ਦੇ ਵਿੱਚ ਕੀ ਦਿੱਕਤ ਸੀ? ਸੋ ਕੌਮ ਨੂੰ ਇਸ ਪਾਸੇ ਜ਼ਰੂਰ ਸੰਘਰਸ਼ ਕਰਨਾ ਪਊਗਾ ਕਿ ਜਿਹੜਾ ਸੱਚ ਹੈ ਕਿ ਕਿਸ ਕਾਰਨ ਪ੍ਰੋਫੈਸਰ ਭੁੱਲਰ ਨੇ ਜਿਹੜੇ ਅੱਜ ਕੌਮ ਦੀ ਗਲਵਕੜੀ ਵਿੱਚ ਨੇ, ਕੌਮ ਦੇ ਕਲਾਵੇ ਵਿੱਚ, ਉਹਦੇ ਪਿੱਛੇ ਕੌਮ ਦੀ ਇੱਕਜੁੱਟਤਾ ਸਭ ਤੋਂ ਸਾਡੇ ਲਈ ਇੱਕ ਵੱਡਾ ਸਬਕ ਆ ਅੱਜ ਦੀ ਤਰੀਕ ਦੇ ਵਿੱਚ ਸਮੁੱਚੀ ਕੌਮ ਦੇ ਲਈ ਕਿ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਅਸੀਂ ਦਸਤਖਤਾਂ ਦੀ ਮੁਹਿੰਮ ਵਿੱਢੀ, ਉਹ ਸੰਘਰਸ਼ ਵਿੱਢਿਆ ਤੇ ਸਮੁੱਚੀ ਕੌਮ ਨੇ ਇੱਕਜੁੱਟ ਹੋ ਕੇ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ, ਬਿਨਾਂ ਕਿਸੇ ਧੜੇਬੰਦੀ ਤੋਂ, ਬਿਨਾਂ ਕਿਸੇ ਹੋਰ ਤੋਂ ਸਾਰਿਆਂ ਨੇ ਉਸ ਸੰਘਰਸ਼ ਵਿੱਚ ਹਿੱਸਾ ਲਿਆ। ਅਕਾਲੀਆਂ ਨੇ ਵੀ ਸਾਈਨ ਕੀਤੇ, ਕਾਂਗਰਸੀਆਂ ਨੇ ਵੀ ਸਾਈਨ ਕੀਤੇ, ਹੋਰ ਬਾਕੀ ਸਾਰੀਆਂ ਧਿਰਾਂ ਨੇ ਵੀ ਸਾਈਨ ਕੀਤੇ। ਤੇ ਜਿਸ ਦਿਨ ਉਹ 85 ਲੱਖ ਦਸਤਖਤ ਲੈ ਕੇ ਦਿੱਲੀ ਦੇ ਅਸੀਂ ਰਾਸ਼ਟਰਪਤੀ ਦੇ ਬੂਹੇ ਤੇ ਪੁੱਜੇ ਸੀ, ਉਸ ਦਿਨ ਵੀ ਸਮੁੱਚਾ ਸਿੱਖ ਭਾਈਚਾਰਾ ਸੀ ਜਿਹੜਾ ਉਹ ਬਿਨਾਂ ਕਿਸੇ ਪਿੰਡ ਭੇਜਦੇ ਜਾਂ ਇਹ ਧੜੇਬੰਦੀਆਂ ਜਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮੁੱਚਾ ਮਤਲਬ ਪੰਥ ਆ ਜਿਹੜਾ ਉੱਥੇ ਸਾਨੂੰ ਦਿਖਾਈ ਦਿੱਤਾ ਸੀ। ਉਹ ਜੇ ਕੌਮ ਇੱਕਜੁੱਟ ਹੋ ਕੇ ਇੱਕ ਸੁਰ ਹੋ ਕੇ ਸੰਘਰਸ਼ ਲੜੇ ਤੇ ਪ੍ਰਾਪਤੀ ਹੈ ਜਿਹੜੀ ਕੋਈ ਜ਼ਰੂਰ ਹੁੰਦੀ ਹੈ। ਸੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਭਾਵੇਂ ਇਹ 21 ਦਿਨ ਦੀ ਰਿਹਾਈ ਹੋਈ ਆ ਤੇ ਉਹ ਸਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਰਕਾਰ ਥੋੜਾ ਸਿਆਸੀ ਲਾਹਾ ਲੈਣਾ ਜਿਹੜੀ ਚਾਹੁੰਦੀ ਆ, ਉਹ ਹੌਲੀ ਹੌਲੀ ਕਰਕੇ ਇਹ ਰਿਹਾਈ ਆ ਜਿਹੜੀ ਵਧਾਈ ਜਾਊਗੀ। ਪਰ ਕੌਮ ਦੇ ਲਈ ਜਿਹੜਾ ਸਭ ਤੋਂ ਵੱਡਾ ਮਤਲਬ ਸਬਕ ਆ ਇਸ ਪਾਸੇ ਕਿ ਜੇ ਕੌਮ ਇੱਕਜੁੱਟ, ਇੱਕ ਸੁਰ ਤੇ ਇੱਕ ਮਤ ਹੋ ਕੇ ਸੰਘਰਸ਼ ਲੜੇ ਤੇ ਕੋਈ ਵੀ ਪ੍ਰਾਪਤੀ ਆ ਜਿਹੜੀ ਉਹ ਅਸੰਭਵ ਨਹੀਂ। ਓਕੇ ਵੀਰ ਜੀ। ਤੇ ਵੀਰ ਜੀ ਹੁਣ ਇੱਕ ਹੋਰ ਰੀਸੈਂਟ ਮੁੱਦੇ ਦੇ ਉੱਪਰ ਵੀ ਤੁਹਾਡੇ ਅਸੀਂ ਵਿਚਾਰ ਲੈਣੇ ਚਾਹਾਂਗੇ, ਜਿਸ ਤੇ ਤੁਸੀਂ ਜਾਣਦੇ ਕਿ ਥੋੜੇ ਕੁ ਮਹੀਨੇ ਪਹਿਲਾਂ ਜਿਹੜਾ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈਗਾ ਵਾ, ਉਸਨੇ ਭਾਰਤ ਸਰਕਾਰ ਕੋਲ ਵੀਜ਼ਾ ਮੰਗਿਆ ਸੀਗਾ, ਪਰ ਭਾਰਤ ਸਰਕਾਰ ਨੇ ਇਹ ਵੀਜ਼ਾ ਡਿਨਾਈ ਕਰ ਦਿੱਤਾ ਸੀਗਾ। ਹੁਣ ਸੇਮ USCIRF ਨੇ ਮੈਂਸ਼ਨ ਕੀਤਾ, ਉਹਨੇ ਆਪਣੀ ਇੱਕ ਰਿਪੋਰਟ ਤਿਆਰ ਕੀਤੀ ਜਿਸ ਦੇ ਵਿੱਚ ਉਹਨੇ ਕਿਹਾ ਕਿ ਭਾਰਤ ਹੈਗਾ ਕਾਫੀ ਡਾਇਵਰਸ ਰਿਲੀਜਨ ਵਾਲਾ ਦੇਸ਼ ਹੈਗਾ ਵਾ, ਲੋਕਾਂ ਨੂੰ ਆਪਣੇ ਰਿਲੀਜਨ ਨੂੰ ਫ੍ਰੀਲੀ ਪ੍ਰੈਕਟਿਸ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜਿਸ ਤੁਸੀਂ ਪਹਿਲਾਂ ਗੱਲ ਕੀਤੀ, ਅਸੀਂ ਅਮਰੀਕਾ ਦੀ ਗੱਲ ਕੀਤੀ, ਭਾਰਤ ਦੀ ਗੱਲ ਕੀਤੀ ਹੈ, ਈਵਨ ਦੋ ਦੋਨੇ ਭਾਈਵਾਲ ਨੇ, ਪਰ ਫਿਰ ਵੀ ਕਿਉਂਕਿ ਸਿੱਖਾਂ ਨੇ ਇੰਨੀ ਲੌਬਿੰਗ ਕੀਤੀ ਹੈ, ਜਸਟ ਨਾਟ ਓਨਲੀ ਸਿੱਖ, ਜਿਹੜੇ ਬਾਕੀ ਹੋਰ ਮਾਈਨੋਰਿਟੀ ਨੇ ਭਾਰਤ ਦੇ ਵਿੱਚ, ਉਹਨਾਂ ਨੇ ਬਾਹਰ ਦੇਸ਼ਾਂ ਦੇ ਵਿੱਚ ਇੰਨੀ ਲੌਬਿੰਗ ਕੀਤੀ, ਮੀਟਿੰਗਸ ਕੀਤੀ ਹੈ, ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕੀਤੀ ਹੈ। ਸਪੈਸ਼ਲੀ ਅਮਰੀਕਾ ਦੇ ਵਿੱਚ ਵਾਸ਼ਿੰਗਟਨ DC ਜਾ ਕੇ ਅਸੀਂ ਇੰਨੇ ਨਾਰੇ ਲਗਾਏ ਨੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਹੈ। ਜਿਸ ਤਰ੍ਹਾਂ ਹੁਣ ਇੱਕ ਕਮਿਸ਼ਨ ਨੇ ਰਿਪੋਰਟ ਤਿਆਰ ਕੀਤੀ ਹੈ, ਪਰ ਜਿੱਦਾਂ ਭਾਰਤ ਦਾ ਐਕਸਟਰਨਲ ਅਫੇਅਰ ਮਿਨਿਸਟਰ ਹੈਗਾ, ਸਪੋਕਸਪਰਸਨ ਹੈਗਾ, ਉਹਦਾ ਨਾਮ ਹੈਗਾ ਵਿਕਾਸ ਸਵਰੂਪ, ਉਹਨੇ ਕਿਹਾ ਕਿ ਇਹ ਬਹੁਤ, ਉਹਨੇ ਬੜਾ ਗੰਦਾ ਇਸ ਤੇ ਰਿਐਕਟ ਕੀਤਾ ਹੈ ਕਿ ਨਹੀਂ, ਇਸ ਤਰ੍ਹਾਂ ਕੁਝ ਵੀ ਨਹੀਂ ਹੈਗਾ ਭਾਰਤ ਦੇ। ਓਵਰਆਲ ਇਸ ਰਿਪੋਰਟ ਬਾਰੇ ਅਤੇ ਜਿਹੜਾ ਰਿਐਕਟ ਹੈਗਾ ਬੰਦੇ ਦਾ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਉਸ ਬੰਦੇ ਨੇ ਜਿਹੜਾ ਰਿਐਕਟ ਕੀਤਾ ਉਹ ਵੀ ਚਲੋ ਕਿਉਂਕਿ ਉਹ ਸਰਕਾਰ ਦਾ ਗੁਲਾਮ ਆ, ਜਿਹੜਾ ਉਹਨੇ ਸਰਕਾਰ ਦੀ ਭਾਸ਼ਾ ਬੋਲਣੀ ਹੁੰਦੀ ਹੈ ਤੇ ਗੁਲਾਮਾਂ ਦੀ ਆਪਣੀ ਤਾਂ ਕੋਈ ਨਾ ਉਹਨਾਂ ਦੀ ਸੋਚ ਹੁੰਦੀ ਹੈ, ਨਾ ਉਹਨਾਂ ਦੀ ਆਪਣੀ ਕੋਈ ਬੋਲੀ ਹੁੰਦੀ ਹੈ। ਸੋ ਉਹਨੇ ਤਾਂ ਸਰਕਾਰ ਦੀ ਸੋਚ ਅਨੁਸਾਰ ਜੋ ਕੁਝ ਬਣਦਾ ਸੀ ਉਹ ਕਹਿਣਾ ਸੀ। ਸੋ ਗੱਲ ਇਹ ਹੈ ਕਿ ਉਸ ਵਿਅਕਤੀ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਸਿੱਖਾਂ ਦੀ ਅਸੀਂ ਗੱਲ ਇੱਕ ਪਾਸੇ ਛੱਡ ਦਈਏ, ਜੇ ਅੱਜ ਇਸ ਦੇਸ਼ ਦੇ ਵਿੱਚ ਹਰ ਧਰਮ ਦਾ ਵਿਅਕਤੀ ਜਿਹੜਾ ਹਿੰਦੂਆਂ ਨੂੰ ਛੱਡ ਕੇ ਜਿਹੜੇ ਦੂਸਰੀਆਂ ਘੱਟ ਗਿਣਤੀਆਂ ਨੇ, ਉਹ ਅਸਹਿਣਸ਼ੀਲਤਾ ਦਾ ਰੌਲਾ ਪਾ ਰਿਹਾ ਕਿ ਉਹਨਾਂ ਨੂੰ ਦਬਾਇਆ ਜਾ ਰਿਹਾ, ਉਹਨਾਂ ਨੂੰ ਮਤਲਬ ਧਮਕਾਇਆ ਜਾ ਰਿਹਾ, ਉਹਨਾਂ ਨੂੰ ਖੌਫਜ਼ਦਾ ਕੀਤਾ ਜਾ ਰਿਹਾ, ਉਹਨਾਂ ਤੇ ਦਹਿਸ਼ਤ ਪੈਦਾ ਕੀਤੀ ਜਾ ਰਹੀ। ਆਖਰ ਉਹ ਕੀ ਆ? ਉਸ ਗੱਲ ਦਾ ਸਾਨੂੰ ਇਹ ਜਵਾਬ ਦੇ ਦੇਣ ਕਿ ਜੇ ਅਸਹਿਣਸ਼ੀਲਤਾ ਦਾ ਮਤਲਬ
ਭਾਰਤ ਦੇ ਵਿੱਚ ਇੱਕ ਲਹਿਰ ਚੱਲੀ ਹੋਈ ਆ। ਹਰ ਪਾਸੇ ਇਸ ਤਰ੍ਹਾਂ ਦੀ ਗੱਲ ਆ, ਜਿਹੜਾ ਕੋਈ ਚੰਗਾ ਬੁੱਧੀਜੀਵੀ ਆ ਉਹ ਵੀ ਉਹਦੀ ਗੱਲ ਕਰਦਾ, ਕੋਈ ਚੰਗਾ ਖਿਡਾਰੀ ਆ ਉਹ ਵੀ ਉਹਦੀ ਕੋਈ ਗੱਲ ਕਰਦਾ, ਜਿਹਦੀ ਲੋਕਾਂ ਦੇ ਵਿੱਚ ਮਤਲਬ ਮਾਣ ਸਤਿਕਾਰ ਆ ਉਹ ਇਸ ਗੱਲ ਦੀ ਗੱਲ ਜ਼ਰੂਰ ਕਰਦਾ। ਇੱਥੋਂ ਤੱਕ ਕਿ ਸਾਡੇ ਜਿਹੜੇ ਸਿਆਣੇ ਲੋਕ ਸੀ ਜਿਨ੍ਹਾਂ ਨੂੰ ਸਰਕਾਰਾਂ ਨੇ ਨਵਾਜਿਆ ਸੀ ਵੱਡੇ ਵੱਡੇ ਅਵਾਰਡ ਦੇ, ਕਿ ਉਹਨਾਂ ਨੇ ਆਪਣੇ ਅਵਾਰਡ ਵਾਪਸ ਕਰ ਦਿੱਤੇ। ਇਸ ਗੱਲ ਦਾ ਜਵਾਬ ਆ ਜਿਹੜਾ ਭਾਰਤ ਸਰਕਾਰ ਨੂੰ ਜ਼ਰੂਰ ਦੇਣਾ ਚਾਹੀਦਾ ਕਿ ਜੇ ਭਾਰਤ ਦੇ ਵਿੱਚ ਇੱਕ ਸਹਿਣਸ਼ੀਲਤਾ ਦੀ ਲਹਿਰ ਚੱਲ ਰਹੀ ਹੈ ਉਹਦੇ ਪਿੱਛੇ ਕਾਰਨ ਕੀ ਆ। ਸਰਕਾਰ ਕਿਉਂ ਸਰਕਾਰ ਤੇ ਦੋਸ਼ ਲਾ ਰਹੇ ਨੇ ਕਿ ਇਹ ਘੱਟ ਗਿਣਤੀਆਂ ਨੂੰ ਦਬਾ ਰਹੀ ਹੈ, ਧਮਕਾ ਰਹੀ ਹੈ। ਇੱਥੇ ਕਿਸੇ ਨੂੰ ਆਪਣੇ ਧਰਮ ਦੀ ਆਪਣੇ ਬੋਲਣ ਦੀ ਆਜ਼ਾਦੀ ਹੈ ਜਿਹੜੀ ਨਹੀਂ ਰਹੀ। ਤੇ ਜਿੱਥੋਂ ਤੱਕ ਗੱਲ ਇਹ ਹੈ ਕਿ ਅਮਰੀਕਾ ਦੇ ਵਿੱਚ ਇਸ ਸੰਬੰਧੀ ਮਤਲਬ ਜਾਗਰੂਕਤਾ ਪੈਦਾ ਕੀਤੀ ਆ, ਉਹ ਬਿਲਕੁਲ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਕਿ ਅੱਜ ਵਿਚਾਰਾਂ ਦੀ ਲੜਾਈ ਦਾ ਹੀ ਸਮਾਂ। ਜੇ ਅਸੀਂ ਜੋ ਕੁਝ ਭਾਰਤ ਦੇ ਵਿੱਚ ਹੋ ਰਿਹਾ, ਜੋ ਕੁਝ ਖਾਸ ਕਰਕੇ ਸਿੱਖਾਂ ਦੇ ਨਾਲ ਹੋ ਰਿਹਾ ਤੇ ਜੋ ਕੁਝ ਸਿੱਖ ਸਿਧਾਂਤ ਨੇ, ਜੇ ਅਸੀਂ ਇਸ ਗੱਲ ਦਾ ਪ੍ਰਚਾਰ ਸਮੁੱਚੇ ਵਿਸ਼ਵ ਵਿੱਚ ਕਰ ਸਕੀਏ, ਆਪਣੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਜੇ ਸਾਡਾ ਤਾਕਤਵਰ ਮੀਡੀਆ ਹੋਵੇ, ਅਸੀਂ ਇਹ ਸਾਰੀਆਂ ਗੱਲਾਂ ਦਾ ਪ੍ਰਚਾਰ ਆ ਸਮੁੱਚੇ ਵਿਸ਼ਵ ਵਿੱਚ ਕਰ ਸਕੀਏ ਤੇ ਇਸ ਸਰਕਾਰ ਦਾ ਜਾਂ ਇਸ ਦੇਸ਼ ਦਾ ਜਾਂ ਇਸ ਦੇਸ਼ ਦੀ ਜਿਹੜੀ ਬਹੁਗਿਣਤੀ ਆ ਉਹਦਾ ਜਿਹੜਾ ਮਲੰਮਾ ਉਹ ਅਸੀਂ ਬਹੁਤ ਛੇਤੀ ਦੁਨੀਆ ਦੇ ਸਾਹਮਣੇ ਲਾ ਸਕਦੇ ਹਾਂ। ਜਿਹੜਾ ਇਹਨਾਂ ਨੇ ਮਲੰਮਾ ਸਮੁੱਚੀ ਦੁਨੀਆ ਨੂੰ ਪਾ ਕੇ ਦਿਖਾਇਆ ਕਿ ਭਾਰਤ ਆ ਜਿਹੜਾ ਇਹ ਤਾਂ ਧਰਮ ਨਿਰਪੱਖ ਦੇਸ਼ ਆ। ਸੋ ਉਸ ਦਾ ਮਲੰਮਾ ਲਾਉਣ ਦੇ ਲਈ ਜਿਹੜੇ ਸਾਡੇ ਵਿਚਾਰਾਂ ਦੀ ਲੜਾਈ ਆ ਜਿਹੜੀ ਅਸੀਂ ਤੱਥਾਂ ਦੇ ਨਾਲ ਪੇਸ਼ ਕਰ ਸਕਦੇ ਹਾਂ, ਉਹ ਬੇਹੱਦ ਜ਼ਰੂਰੀ ਹੈ। ਤੇ ਖੁਸ਼ੀ ਦੀ ਗੱਲ ਆ ਕਿ ਅੱਜ ਅਮਰੀਕਾ ਕੈਨੇਡਾ ਦੇ ਵਿੱਚ ਸਿੱਖ ਇਸ ਪਾਸੇ ਤੁਰੇ ਹੋਏ ਨੇ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਇਹ ਤਾਂ ਅਸੀਂ ਓਵਰਆਲ ਸਨਟੀਵੀ ਮੁੱਦੇ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕੀਤੀ। ਜਿਸ ਤਰ੍ਹਾਂ ਹੁਣ ਇਸ ਤਰ੍ਹਾਂ ਜਾਣਨਾ ਚਾਹਾਂਗੇ, ਪਿਛਲੀ ਵਾਰ ਤੁਹਾਨੂੰ ਅਸੀਂ ਕਿਸ ਪੰਜਾਬ ਦੇ ਜਿਹੜੇ ਵਿੱਚ ਕਿਸਾਨ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ, ਕਿਸ ਤਰ੍ਹਾਂ ਕਿਸਾਨਾਂ ਦੀਆਂ ਜਿਹੜੇ ਖੁਦਕੁਸ਼ੀਆਂ ਹੋ ਰਹੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਐਂਡ ਪਿਛਲੇ ਕਾਫੀ ਸਮੇਂ ਤੋਂ ਹੁਣ ਤਾਂ ਜਿਹੜੇ ਬੱਚੇ ਜਿਹੜੇ ਨੇ ਡਰੱਗਸ ਲੈ ਕੇ ਜਿਹੜੇ ਮਰ ਰਹੇ ਨੇ ਉਹਨਾਂ ਦੀਆਂ ਕਾਫੀ ਸਾਰੀ ਖਬਰਾਂ ਸਾਹਮਣੇ ਆ ਰਹੀਆਂ। ਤੇ ਬੜਾ ਦੁੱਖ ਹੁੰਦਾ ਸਾਨੂੰ ਬਾਹਰ ਦੇਸ਼ਾਂ ਦੇ ਵਿੱਚ ਬੈਠ ਕੇ ਕਿ ਪੰਜਾਬ ਦੇ ਇਸ ਵੇਲੇ ਕੀ ਹਾਲਾਤ ਹੋ ਰਹੇ ਨੇ। ਐਸੇ ਤੁਹਾਡੇ ਕੋਲ ਜਾਣਨਾ ਕਿ ਓਵਰਆਲ ਪੰਜਾਬ ਦੇ ਵਿੱਚ ਇਸ ਵੇਲੇ ਕੀ ਵਾਪਰਿਆ, ਕੀ ਹੋ ਰਿਹਾ, ਸਾਨੂੰ ਇਸ ਬਾਰੇ ਵੀ ਇੱਕ ਅੱਧੇ ਮਿੰਟ ਦੇ ਵਿੱਚ ਜਾਣਕਾਰੀ ਜ਼ਰੂਰ ਦਿਓ। ਦੇਖੋ ਜਿਹੜੀ ਗੱਲ ਤੁਸੀਂ ਕੀਤੀ ਹੈ ਜੀ ਕਿ ਰੋਜ਼ਾਨਾ ਜਦੋਂ ਅਖਬਾਰ ਖੋਲਿਆ ਜਾਂਦਾ ਤਾਂ ਤਕਰੀਬਨ 4 ਤੋਂ 5 ਕਿਸਾਨਾਂ ਦੀ, ਖੇਤ ਮਜ਼ਦੂਰਾਂ ਦੀ, ਕਿਰਤੀਆਂ ਦੀ ਜਿਹੜੀ ਆਰਥਿਕ ਤੰਗੀ ਕਾਰਨ, ਕਰਜ਼ਿਆਂ ਕਾਰਨ ਖੁਦਕੁਸ਼ੀ ਦੀ ਖਬਰ ਆ ਜਿਹੜੀ ਉਹ ਮਤਲਬ ਹਰ ਪੰਜਾਬੀ ਦੀ, ਹਰ ਸਿੱਖ ਦੀ ਜਿਹੜੀ ਸਵੇਰ ਆ ਉਹਨੂੰ ਉਦਾਸ ਕਰ ਜਾਂਦੀ ਆ। ਤਾਂ ਮਤਲਬ ਪੰਜਾਬ ਦੇ ਵਿੱਚ ਇੱਕ ਬੜੀ ਮਤਲਬ ਜਿਹੜੀ ਗੁਰੂਆਂ ਦੀ ਧਰਤੀ ਆ, ਜਿਹੜੀ ਬਹਾਦਰਾਂ ਦੀ ਧਰਤੀ ਆ, ਜਿਹੜੀ ਯੋਧਿਆਂ ਦੀ ਧਰਤੀ ਆ, ਅੱਜ ਉਸ ਧਰਤੀ ਤੇ ਇਹ ਦੋ ਲਹਿਰਾਂ ਨੇ ਜਿਹੜੀਆਂ। ਪਹਿਲੀ ਲਹਿਰ ਜਿਹੜੀ ਨਸ਼ਿਆਂ ਕਾਰਨ, ਨਸ਼ਿਆਂ ਦੀ ਲਹਿਰ ਚੱਲੀ, ਨਸ਼ਿਆਂ ਦੀ ਸੁਨਾਮੀ ਚੱਲੀ, ਉਹਦੇ ਵਿੱਚ ਸਾਡੇ ਰੋਜ਼ਾਨਾ 3-4 ਮੁੰਡੇ ਨੇ ਜਿਹੜੇ ਉਹ ਸਿਵਿਆਂ ਵੱਲ ਜਾ ਰਹੇ ਨੇ। ਦੂਸਰੀ ਇਹ ਜਿਹੜੀ ਇੱਕ ਖੁਦਕੁਸ਼ੀਆਂ ਦੀ ਲਹਿਰ ਚੱਲੀ ਆ, ਜਿਹੜੀ ਸਾਡੀ ਜਿਹੜੇ ਸਾਡੇ ਬਹਾਦਰ ਲੋਕ ਸੀ ਉਹਨਾਂ ਦੀ ਮਾਨਸਿਕਤਾ ਇੰਨੀ ਬਿਮਾਰ ਹੋ ਗਈ ਆ, ਉਹ ਡਰੂ ਤੇ ਡਰਪੋਕਤਾ ਇਸ ਕਰਕੇ ਉਹ ਸੰਘਰਸ਼ ਦਾ ਰਾਹ ਛੱਡ ਕੇ ਮੌਤ ਦੇ ਰਾਹ ਨੂੰ ਸੁਖਾਲਾ ਸਮਝਣ ਲੱਗ ਪਏ ਨੇ। ਸੋ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਛੋਟੀ ਕਿਸਾਨੀ ਆ, ਚਾਹੇ ਖੇਤ ਮਜ਼ਦੂਰ ਨੇ, ਚਾਹੇ ਛੋਟਾ ਵਪਾਰੀ ਆ, ਛੋਟਾ ਦੁਕਾਨਦਾਰ ਆ, ਕਿਉਂਕਿ ਆਰਥਿਕਤਾ ਜਿਹੜੀ ਉਹ ਇੰਨੀ ਡੋਲ ਚੁੱਕੀ ਆ, ਉਹਦੇ ਕਾਰਨ ਮਤਲਬ ਸਾਰਿਆਂ ਦੀ ਜਿਹੜੀ 2 ਟੰਗ ਦੀ ਰੋਟੀ ਆ ਉਹ ਵੀ ਅਸੰਭਵ ਹੋਈ ਹੋਈ ਆ। ਸੋ ਦੂਸਰੇ ਪਾਸੇ ਉਹ ਧੜਾ ਜਿਹੜਾ ਜਿਹਦੇ ਵਿੱਚ ਮਤਲਬ ਇਹ ਜਿਹੜੇ ਭ੍ਰਿਸ਼ਟ ਸਿਆਸੀ ਲੋਕ ਨੇ, ਜਿਹੜੇ ਬਾਦਲ ਕੇ ਨੇ, ਉਹਨਾਂ ਦੇ ਨਾਲ ਜਿਹੜੀ ਭ੍ਰਿਸ਼ਟ ਅਫਸਰਸ਼ਾਹੀ ਆ ਤੇ ਮਾਫੀਆ, ਉਹਨਾਂ ਦੀ ਟਿੱਕੜੀ ਆ ਜਿਹੜੀ ਉਹ ਆਪਣੀ ਲੁੱਟ ਦੇ ਲਈ ਲੋਕਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਹੀ ਆ ਕਿ ਇੱਕ ਸ਼ਾਹੂਕਾਰ ਤੋਂ ਜੇ ਕਿਸੇ ਕਿਸਾਨ ਨੇ ਕਰਜ਼ਾ ਲੈ ਲਿਆ ਤੇ ਉਹਨੂੰ ਮਤਲਬ ਲੱਖ ਦਾ 15 ਲੱਖ ਬਣ ਰਿਹਾ ਵਾ, 2 ਲੱਖ ਦਾ 30 ਲੱਖ ਬਣ ਰਿਹਾ ਤੇ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ। ਜੇ ਉਹਦੇ ਕੋਲ 1 ਏਕੜ ਜ਼ਮੀਨ ਆ ਉਹਨੂੰ ਹੜੱਪਣ ਦੇ ਯਤਨ ਕੀਤੇ ਜਾ ਰਹੇ ਨੇ। ਮਤਲਬ ਉਹਦਾ ਜੂੜਾ ਦੁੱਬਰ ਕਰ ਦਿੱਤਾ ਕਿ ਅਖੀਰ ਨੂੰ ਉਹਨੂੰ ਇਹ ਲੱਗਦਾ ਕਿ ਸਭ ਤੋਂ ਸੌਖਾ ਢੰਗ ਇਹੀ ਆ ਕਿ ਮੌਤ ਨੂੰ ਗਲੇ ਲਾ ਲਓ। ਸੋ ਇਹ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਕਿ ਪੰਜਾਬ ਜਿਹੜਾ ਗੁਰੂਆਂ ਦੇ ਨਾਮ ਵਸਦਾ ਪੰਜਾਬ ਸੀ, ਜਿਹੜਾ ਯੋਧਿਆਂ ਦਾ ਪੰਜਾਬ ਸੀ, ਅੱਜ ਉੱਥੇ ਖੁਦਕੁਸ਼ੀਆਂ ਦੀ ਲਹਿਰ ਜਿਹੜੀ ਮਤਲਬ ਸੋਚਣੀ ਵੀ ਅਸੰਭਵ ਸੀ, ਅੱਜ ਉਹ ਲਹਿਰ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਆ। ਸੋ ਸਮੁੱਚੇ ਪੰਜਾਬ ਵਾਲਿਆਂ ਨੂੰ, ਖਾਲਸਾ ਪੰਥ ਨੂੰ, ਸਾਨੂੰ ਇਸ ਪਾਸੇ, ਕਿਉਂਕਿ ਸਰਕਾਰਾਂ ਨੇ ਜਿਹੜੀਆਂ ਉਹ ਤਾਂ ਪੰਜਾਬ ਦੀ ਹੋਂਦ ਨੂੰ ਮਿਟਾਉਣ ਲਈ ਮਤਲਬ ਉਹਨਾਂ ਦੀ ਤਾਂ ਸਾਜ਼ਿਸ਼ ਹੈ। ਤੇ ਪਹਿਲਾਂ ਜੇ ਜ਼ਮੀਨਾਂ ਦੇ ਭਾਅ ਜਿਹੜੇ ਇੱਕਦਮ ਚੁੱਕੇ ਗਏ ਸੀ ਤੇ ਉਹਦਾ ਕਾਰਨ ਵੀ ਇਹੀ ਸੀ ਕਿ ਛੋਟਾ ਜਿਹੜਾ ਕਿਸਾਨ ਆ ਉਹਨੂੰ ਬੇਜ਼ਮੀਨਾ ਕਰ ਦੋ। ਸੋ ਇਹ ਸਾਰਾ ਕੁਝ ਦੁਨੀਆ ਵਿੱਚ ਸਾਜ਼ਿਸ਼ ਦੇ ਅਧੀਨ ਹੀ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ। ਸੋ ਇਸ ਪਾਸੇ ਪੰਜਾਬੀਆਂ ਨੂੰ ਜਾਗਰੂਕ ਹੋਣ ਦੀ ਲੋੜ ਆ ਤੇ ਅਸੀਂ ਜਿਹੜੀ ਪੰਜਾਬ ਦੇ ਵਿੱਚ ਇੱਕ ਲਹਿਰ ਚੱਲ ਪਈ ਹੈ ਜਿਹੜੀ ਬੜੀ ਬਦਕਿਸਮਤੀ ਵਾਲੀ ਗੱਲ ਆ ਕਿ ਇਹ ਜੀ ਭਿਆਨਕ ਕਾਲੀ ਲਹਿਰ ਪੰਜਾਬ ਦੀ ਧਰਤੀ ਤੇ ਚੱਲ ਰਹੀ ਆ। ਉਸ ਲਹਿਰ ਨੂੰ ਤੋੜਨ ਲਈ ਅਦਾਰਿਆ ਪਹਿਰੇਦਾਰ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਤੇ ਜਿਹੜੇ ਵੀ ਕੋਈ ਪੀੜਤ ਹੁੰਦਾ ਉਹਨਾਂ ਦੀ ਗੱਲਬਾਤ ਸੁਣ ਕੇ ਉਹਨਾਂ ਦੀ ਜਿਹੜੀ ਕੋਈ ਹੱਲ ਕਰਨ ਦੇ ਯਤਨ ਵੱਲ ਵੀ ਤੁਰੀ ਹੈ। ਸੋ ਇਸ ਪਾਸੇ ਸਮੁੱਚੇ ਪੰਜਾਬ ਵਾਸੀਆਂ ਨੂੰ ਸਰਕਾਰਾਂ ਤੋਂ ਅਸੀਂ ਆਸ ਲਾ ਦਈਏ, ਉਹਨਾਂ ਦੀ ਤਾਂ ਸਾਜ਼ਿਸ਼ ਹੈ। ਸਾਨੂੰ ਸਮੁੱਚਿਆਂ ਨੂੰ ਜੋ ਸਾਨੂੰ ਗੁਰੂ ਸਾਹਿਬਾਨ ਵੱਲੋਂ
ਦਿੱਤੀ ਹੋਈ ਸੇਧ ਆ, ਸਰਬੱਤ ਦਾ ਭਲਾ ਮੰਗਣਾ, ਉਸ ਪਾਸੇ ਜ਼ਰੂਰ ਤੁਰਨਾ ਪੈਣਾ। ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਕੁਝ ਵਿਸਰ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਨਾਲ ਸੋ ਜਿਹੜੇ ਇਹ ਕੇਸਿਸ ਸੀਗੇ, ਸਪੈਸ਼ਲੀ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ ਕੇਸ ਸੀਗਾ, ਪਰੋਲ ਕੇਸ ਸੀਗਾ, ਇਸ ਬਾਰੇ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।